बिस्मिल्लाहिर्रहमानिर्रहीम अस्सलाम वालेकुम। मैं इफ्तार, मेरा यूट्यूब चैनल इफ्तार अली ऑफिशियल देख लो। नाज़रीन कराम, अज शाहद चौधरी साहब सानू एक देही जे इलाके में लैके आए हैं। तो अज देही जियां गल्लां बहुत ही देही जियां गल्लां सुनाउणगे। तो चलो चलते हैं शाहद चौधरी साहब तो गल्लां सुन। बिस्मिल्लाहिर्रहमानिर्रहीम। सज्जनों ते अज वीडियो शाहद चौधरी साहब देखो कैसा अज इन्होंने ते धारिया हुआ है। तुसीं देखदे पए हो डॉक्टर इफ्तार ऑफिशियल यूट्यूब चैनल। सज्जनों ते बेलियो ए लाल जिहा बटन इनू भावें चीची ने नप दिओ अज तां भी सबसक्राइब हो जाना लाइक ते शेयर भी लाइक लाजमी शेयर भी करना। करो। सज्जनों तुहाडे वास्ते मैं अज असीं पहुंचे हाँ एक दूर दा सफ़र करके पिंड दे ढाबे ते। डॉक्टर साहब ये ढाबा जिहड़ा ना इनू होटल कहंदे आ। ਇਹ ਹੁਣ ਜਿਹੜੀ ਜਗ੍ਹਾ ਲੈ ਲਈ ਨਾ ਟੀਵੀ ਨੇ ਮੋਬਾਈਲਾਂ ਨੇ ਤੇ ਖਬਰਾਂ ਲੋਕਾਂ ਕੋਲ ਪਹੁੰਚਣਗੀਆਂ ਸੋਸ਼ਲ ਮੀਡੀਆ ਤੇ। ਪੁਰਾਣੇ ਦੌਰ ਦਾ ਖਬਰਸਾਂ ਅਦਾਰਾ ਢਾਬਾ ਹੀ ਹੁੰਦਾ ਸੀ। सही है। ਤੇ ਇੱਥੇ ਜਿਹੜਾ ਖਬਰਸਾਂ ਅਦਾਰਾ ਹੁੰਦਾ ਸੀ ਉਹ ਤੁਹਾਨੂੰ ਦੱਸਦਾ ਚਲੋ ਸੱਜਣੋ, ਤੁਸੀਂ ਸੋਚੋਗੇ ਕਿ ਇਹ ਕੀ ਫੜੀ ਫਿਰਦਾ ਬੰਦਾ। ਇਹ ਸੱਜਣੋ ਇਹ ਉਹ ਜਿਹੜਾ ਆਪਾਂ ਪਿਛਲਾ ਵਿਲਾਗ ਕੀਤਾ ਸੀ ਨਾ ਮਲਾਹ ਵਾਲਾ, ਤੇ ਇੱਕ ਤੁਸੀਂ ਗੱਲ ਸੁਣੀ ਹੋਣੀ, ਕਹਿੰਦੇ ਮਲਾਹ ਦੇ ਹੁੱਕੇ 'ਚ ਪਾਣੀ ਨਹੀਂ ਹੁੰਦਾ। ਤੇ ਉਹ ਹੁੱਕਾ ਆ, ਉਹ ਹੁੱਕੇ 'ਚ ਪਾਣੀ ਇਸ ਲਈ ਨਹੀਂ ਹੁੰਦਾ ਕਿ ਉਹ ਵਿਚਾਰਾ ਇੱਧਰੋਂ ਟੁਰਦਾ ਜਿਹਨੇ 1200 ਬੰਦੇ ਨੂੰ ਆਰ ਤੇ ਪਾਰ ਕਰਾਉਣਾ। ਇਹ ਆਰ ਪਾਰ ਅੱਜ ਕੱਲ੍ਹ ਉਹ 86 ਲੋਕ ਵੀ ਕਹੀ ਜਾਂਦੇ ਆ, ਇਹ ਉਹ ਲਫ਼ਜ਼ ਆਰ ਪਾਰ, ਇਹ ਨਹਿਰਾਂ ਆਰ ਪਾਰ ਕਰਾਉਂਦਾ। ਤੇ ਉਹ ਵਿਚਾਰਾ ਕਹਿੰਦਾ ਉਧਰੋਂ ਪਾਣੀ ਪਾ ਲਾਂਗਾ, ਉਧਰੋਂ ਫਿਰ ਬੰਦਾ ਆ ਜਾਂਦਾ ਮੈਨੂੰ ਉਧਰ ਲੈ ਚਲੋ, ਕਹਿੰਦਾ ਉਧਰੋਂ। ਉਹ ਇਸ ਲਈ ਮਲਾਹ ਦੇ ਹੁੱਕੇ 'ਚ ਪਾਣੀ ਨਹੀਂ ਪਾਉਂਦਾ, ਇਸ ਵਾਸਤੇ ਕਹਾਵਤ ਬਣੀ ਕਿ ਮਲਾਹ ਦੇ ਹੁੱਕੇ 'ਚ ਪਾਣੀ ਨਹੀਂ ਹੁੰਦਾ। ਤੇ ਸੱਜਣੋਂ ਤੋਂ ਬੇਲੀਓ ਇਹ ਹੋਟਲ ਜਿਹੜਾ ਨਾ ਇਹ ਪਿੰਡ ਦਾ ਇੱਕ ਹੋਟਲ ਆ। ਤੇ ਅਸੀਂ ਇੱਥੇ ਪਹੁੰਚੇ ਹਾਂ, ਮਲਕ ਦਾ ਇਹਨੂੰ ਹੋਟਲ ਕਹਿੰਦੇ ਨੇ। ਇੱਥੇ ਚਾਹ ਹੁੰਦੀ ਹੈ, ਇੱਥੇ ਬਿਸਕੁਟ ਹੁੰਦੇ ਨੇ, ਇੱਥੇ ਬਹੁਤ ਸਾਰੀਆਂ ਚੀਜ਼ਾਂ ਆ। ਤੇ ਇੱਥੋਂ ਲੋਕ ਸੱਜਣ ਬੇਲੀ ਆ ਕੇ ਇਕੱਠੇ ਅਸਲ 'ਚ ਤੇ ਇਹ ਤਫਰੀਹ ਦਾ ਮਕਾਮ ਆ। ਇੱਥੇ ਬਜ਼ੁਰਗ ਬੰਦੇ ਆ ਕੇ ਆਪਣੇ ਕੰਮ ਸ਼ਮ ਕਰਕੇ ਇੱਥੇ ਆ ਕੇ ਡਾਕਟਰ ਸਾਹਿਬ ਬਹਿੰਦੇ ਨੇ। ਤੇ ਜਿਹੜਾ ਪਿਛਲਾ ਦੌਰ ਸੀ ਨਾ ਉਦੋਂ ਇੱਥੇ ਆ ਕੇ ਬਹਿ ਕੇ, ਉਦੋਂ ਤੇ ਕੋਈ ਖਬਰਸਾਂ ਅਦਾਰੇ ਹੁੰਦੇ ਨਹੀਂ ਸਨ ਤੇ ਟੀਵੀ ਵੀ ਬਾਅਦ 'ਚ ਹੀ ਆਇਆ, PTV। ਸਰ ਮੈਂ ਤੁਹਾਡੀ ਗੱਲ ਟੋਕਦਾ, ਇਸ ਜਗ੍ਹਾ ਤੇ ਅੱਡਿਆਂ ਤੇ ਜਿਹੜੇ ਬਾਬੇ ਆ ਕੇ ਬਹਿੰਦੇ ਨੇ, ਸਿਆਣੇ ਬੰਦੇ ਆ ਕੇ ਬਹਿੰਦੇ ਨੇ। ਉਹ ਕੰਮਕਾਰ ਕਰਕੇ ਜਦੋਂ ਥੱਕ ਜਾਂਦੇ ਨੇ ਤੇ ਆ ਕੇ ਫਿਰ ਕਿਤੇ ਚਾਹ ਪੀ ਲੈਂਦੇ ਨੇ। ਦੂਜਾ ਬਹਿ ਕੇ ਬਾਬੇ ਜਿਹੜੇ ਗੱਲਾਂ ਬਾਤਾਂ ਕਰਕੇ ਦੁੱਖ ਦੀਆਂ ਗੱਲਾਂ ਤੇ ਇੱਕ ਦੂਜੇ ਨਾਲ ਕਰਦੇ ਨੇ ਨਾ ਜਦੋਂ ਬਜ਼ੁਰਗ ਬੈਠ ਕੇ। ਤੇ ਉਹ ਫਿਰ ਇੱਕ ਦੂਜੇ ਨੂੰ ਆਪਣਾ ਡੇਟਾ ਟਰਾਂਸਫਰ ਕਰਦੇ ਸੀ। ਡੇਟਾ ਟਰਾਂਸਫਰ ਕਰਕੇ ਉਹਨੇ ਫਿਰ ਅੱਗੇ ਜਾ ਕੇ 10 ਬੰਦਿਆਂ ਦੀ ਹੁੰਦੀ ਸੀ ਕਮ ਸੇ ਕਮ ਵੀ ਤੂੰ 10 ਨੂੰ ਸੁਣਾਉਣੀ। ਉਹ ਸ਼ਾਮ ਤੀ ਕਹਿੰਦੇ ਨਾ ਜੰਗਲ ਦੇ ਵਿੱਚ ਅੱਗ ਜਿਹੜੀ ਨਾ, ਜੰਗਲ ਦੇ ਵਿੱਚ ਜਿੱਦਾਂ ਫੈਲ ਗਈ ਇੱਕ ਕਹਾਵਤ ਨਹੀਂ, ਤੇ ਉਹ ਇੱਦਾਂ ਹੀ ਉਹ ਗੱਲ ਜਿਹੜੀ ਸੀ ਨਾ ਉਹ ਫੈਲ ਜਾਂਦੀ ਸੀ ਤੇ ਅੱਗੇ ਇੱਕ ਦੂਜੇ ਦੇ ਪਹਿਚਾਣ ਦਾ। ਤੇ ਬਜ਼ੁਰਗਾਂ ਦਾ ਹੋਰ ਵੀ ਬੜਾ ਅੱਛਾ ਫਾਇਦਾ ਸੀ। ਇਹ ਅੱਜ ਤੇ CCTV ਕੈਮਰੇ ਲਈ ਫਿਰਦੀ ਨਾ ਸਾਇੰਸ, ਕਿ ਕੈਚ ਕਰੂ ਕੌਣ ਸੀ ਬੰਦਾ ਪਛਾਣਨਾ। ਤੇ ਬਾਬੇ ਦੂਰੋਂ ਹੀ ਪਛਾਣ ਲੈਂਦੇ ਸੀ, ਬਾਬੇ ਤੇ ਪੈਰਾਂ ਤੋਂ ਪਛਾਣ ਲੈਂਦੇ ਨੇ ਡਾਕਟਰ ਸਾਹਿਬ ਕਿ ਬੰਦਾ ਕੌਣ ਆ ਤੇ ਕਿਹੜੇ ਇਲਾਕੇ ਦਾ। ਪਿੰਡਾਂ ਦੇ ਜਿਹੜੇ ਬਾਬੇ ਨੇ ਨਾ ਉਹਨਾਂ ਨੂੰ ਤੁਸੀਂ ਭੁੱਲਦੇ ਜਾਂਦੇ ਹੋ ਸ਼ਹਿਰਾਂ 'ਚ ਜਾ ਕੇ। ਤੇ ਸ਼ਹਿਰਾਂ ਦੇ ਵਿੱਚ ਤੇ ਹੁਣ ਬਹੁਤ ਸਾਰੇ ਵਿਦੇਸ਼ ਐਸੇ ਨੇ, ਉੱਥੇ ਤੇ ਜਦੋਂ ਬਾਬਾ ਬੁੱਢਾ ਹੋ ਜਾਏ, ਕਿਉਂਕਿ ਉਹਦੀ ਲੋੜ ਕੋਈ ਨਹੀਂ ਹੁੰਦੀ, ਉਹਨੇ ਜਾਇਦਾਦ ਸਾਰੀ ਬਣਾ ਕੇ ਤੁਹਾਨੂੰ ਦੇ ਛੜੀ ਆ ਤੇ ਤੁਹਾਨੂੰ ਪੈਸਾ ਵੀ ਦੇਤਾ, ਬੈਂਕ ਬੈਲੈਂਸ ਵੀ। ਤੇ ਉਹਨੂੰ ਤੁਸੀਂ ਬਾਬਿਆਂ ਦਾ ਇੱਕ ਘਰ ਹੁੰਦਾ, ਉਹਨੂੰ ਓਲਡ ਹੋਮ ਕਹਿੰਦੇ ਆ। ਉੱਥੇ ਜਾ ਕੇ ਜਿਵੇਂ ਸੱਜਣੋ ਬੈਂਕ 'ਚ ਪੈਸੇ ਨਹੀਂ ਜਮ੍ਹਾਂ ਕਰਾਈਦੇ, ਉਹ ਇੱਦਾਂ ਜਾ ਕੇ ਬਾਬੇ ਜਮ੍ਹਾਂ ਕਰਾਏ ਆਉਂਦੇ ਆ। ਬਗੈਰਤੀ ਦੀ ਕੋਈ ਹੱਦ ਹੁੰਦੀ ਆ। ਸਹੀ ਗੱਲ, ਬਿਲਕੁਲ ਬਿਲਕੁਲ ਜੀ। ਡਾਕਟਰ ਸਾਹਿਬ ਤੁਸੀਂ ਇੱਥੇ ਕੋਈ ਆਰਡਰ ਸ਼ਾਰਡਰ ਵੀ ਦਿੱਤਾ ਚਾਹ ਦਾ ਜਾਂ ਦੁੱਧ ਦਾ ਜਾਂ ਕੋਈ ਐਂਜੀ ਤੁਸੀਂ ਚਾਹ ਇਹ ਹੁੱਕਾ ਪਿਆ ਕੇ ਮੇਰੇ ਫਿਫਰੇ ਖਤਮ ਕਰਨੇ ਨੇ? ਨਾ ਜਨਾਬ, ਅੱਜ ਬਿਹਤਰੀਨ ਚਾਹ ਪੀਵਾਂਗੇ ਮਲਕ ਸਾਹਿਬ ਦੇ ਢਾਬੇ ਦੀ। ਡਾਕਟਰ ਸਾਹਿਬ ਅੱਜ ਤੁਸੀਂ ਮੈਨੂੰ ਲਿਆਤਾ ਹੁੱਕਾ ਤੇ ਅੱਜ ਨਹੀਂ ਲੱਗਣਾ ਤੁੱਕਾ। ਵਾਹ ਬੇ ਵਾਹ। ਹਾਂ ਅੱਛਾ, ਦੂਸਰਾ ਇਹ ਆ ਕਿ ਡਾਕਟਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਸਮਾਂ ਕਿ ਇਹ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਪੇਂਡੂ, ਸ਼ਹਿਰ ਚੱਲ ਜਾਓ ਪੇਂਡੂ, ਉਹ ਤੁਹਾਨੂੰ ਤੇ ਇਹ ਹੀ ਨਹੀਂ ਪਤਾ ਯਾਰ, ਪੇਂਡੂ ਦੀ ਕਦਰ ਦਾ ਹੀ ਨਹੀਂ ਪਤਾ। ਜਿਹੜੇ ਜਗਾੜ ਪੇਂਡੂ ਕੋਲ ਆ ਨਾ ਉਹ ਕਿਸੇ ਕੋਲ ਵੀ ਨਹੀਂ। ਤੁਸੀਂ ਕਾਰਾਂ ਲਈ ਫਿਰਦੇ ਹੋ ਤੇ ਪੇਂਡੂ ਨੇ ਮੋਟਰਸਾਈਕਲ ਦੇ ਪਿੱਛੇ ਬੰਨੀ ਰੇਹੜੀ, ਖੋਤੀ ਸਿੱਟੀ ਪਰਾਂ, ਖੋਤੀ ਪੱਠੇ ਖਾਂਦੀ ਸੀ ਤੇ ਮੋਟਰਸਾਈਕਲ 'ਚ ਪੈਟਰੋਲ ਪਵਾਇਆ, ਨਾਲੇ ਸ਼ਹਿਰੋਂ ਫੇਰ ਆਏ, ਪਿੱਛੇ ਭਾਈ ਰੇਹੜੀ ਤੇ ਆਪਣੇ ਬਾਲ ਬਿਠਾਏ ਤੇ ਉਹ ਜਾਂਦਾ ਪਿਆ। ਪੇਂਡੂਆਂ ਦੇ ਜਗਾੜਾਂ ਦਾ ਪਤਾ ਹੀ ਨਹੀਂ ਤੁਹਾਨੂੰ। ਤੇ ਆਪਣਾ ਅੱਜ ਚੌਧਰੀ ਸਾਹਿਬ ਅੱਜ ਨਵਾਂ ਰੂਪ ਧਾਰਿਆ ਇਹ ਡਾਕਟਰ ਸਾਹਿਬ। ਇਹ ਤੁਹਾਨੂੰ ਮੈਂ ਕੀ ਦੱਸਾਂ ਡਾਕਟਰ ਸਾਹਿਬ, ਮੈਂ ਜਿੱਧਰ ਨੂੰ ਵੀ ਜਾਣਾ ਨਾ ਤੇ ਲੋਕੀ ਜਿਹੜੇ ਨੇ ਨਾ ਉਹ ਅਸਲ ਦੇ ਵਿੱਚ ਨਾ ਮੇਰਾ ਸਿਰ ਦਾ ਹਾਲ ਇਹ ਆ ਕਿ ਲੋਕੀ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ, ਲੋਕੀ ਇਹਨੂੰ ਵੇਖ ਕੇ ਤੇ ਗਾਲਾਂ ਕੱਢੀ ਜਾਂਦੇ ਨੇ। ਮੈਂ ਹੁਣ ਕੀ ਕਰਾਂ? ਸਿਰ ਲੁਕੋਇਆ ਆ ਇਹਨੂੰ ਕਹਿੰਦੇ ਜੀ। ਹੋਰ ਮੈਂ ਕੀ ਕੀਤਾ? ਇਹਨੂੰ ਵੇਖ ਕੇ ਗਾਲਾਂ ਕਹਿੰਦੇ ਨੇ, ਗਾਲਾਂ ਕੱਢਦੇ ਨੇ। ਤੇ ਇਹ ਡਾਕਟਰ ਸਾਹਿਬ ਇਹ ਤੁਸੀਂ ਮੈਨੂੰ ਦੱਸੋ ਜ਼ਰਾ, ਇਹ ਜਿਹੜੇ ਅੱਜ ਔਰਤਾਂ ਨੇ ਬੱਚਾ ਪੈਦਾ ਹੋਣਾ ਤੇ ਉਹਨੂੰ ਸ਼ਹਿਰਾਂ 'ਚ ਲੈ ਜਾਂਦੇ ਨੇ, ਜਾਂਦੇ ਕਹਿੰਦੇ ਆਪਰੇਸ਼ਨ ਹੋਣਾ ਜੀ।
ਤੇ ਜਿਹਦਾ ਦੌਰ ਪੁਰਾਣਾ ਸੀ, ਤੁਸੀਂ ਵੀ ਥੋੜਾ ਜਿਹਾ ਨਾਲ ਹੀ ਰੱਖਦੇ ਹੋ, ਹਾਂਜੀ ਹਾਂਜੀ। ਉਦੋਂ ਕੀ ਸਿਸਟਮ ਹੁੰਦਾ ਸੀਗਾ? ਹੁਣ ਤੇ ਐਂਬੂਲੈਂਸ ਆ ਗਈ, 1122 ਆ ਗਈ। 1122 ਡਾਕਟਰ ਸਾਹਿਬ ਪਤਾ ਕਿਉਂ ਆਈ ਆ? ਮੇਰੇ ਦੇਖਣ ਦੇ ਵਾਸਤੇ, ਮੇਰੇ ਦੇਖਣ ਦੇ ਮੁਤਾਬਕ ਇਸ ਲਈ ਆਈ ਆ। ਅੱਗੇ ਕਹਿੰਦੇ ਹੁੰਦੇ ਸੀ ਨਾ 1 ਤੇ 1 2 11, ਹਾਂਜੀ ਉਹ ਕਹਿੰਦੇ ਸੀ 2 11 ਇਸ ਲਈ ਕਹਿੰਦੇ ਹੁੰਦੇ ਸੀ ਕਿ ਕੰਮ ਡਬਲ ਆ, ਡਰ ਖਤਮ ਹੋ ਜਾਏਗਾ ਛੇਤੀ। ਹੁਣ ਉਹਨਾਂ ਨੇ 11 ਤੇ 11 22 ਕਰਤੇ ਕਿ ਤੇਜ਼ੀ ਦਾ ਦੌਰ ਜੋ ਆ ਗਿਆ। ਇਹ 1122 ਉਹਦਾ ਹੀ ਮੁਖੱਫਫ ਬਣਿਆ ਸੱਜਣੋ। ਤੇ ਉਦੋਂ ਕਿਵੇਂ ਹੁੰਦਾ ਸੀਗਾ ਇਹ ਬੱਚਿਆਂ ਦੀ ਪੈਦਾਇਸ਼, ਕੀ ਤਰੀਕਾਕਾਰ ਹੁੰਦਾ ਸੀ? ਸਰ ਪਹਿਲੇ ਤੇ ਗੱਲ ਇਹ ਹੈ ਕਿ ਦੇਸੀ ਮਾਹੌਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਮਾਈਆਂ ਖੁਰਾਕ ਚੰਗੀ ਖਾਂਦੀਆਂ, ਤਕਰੀਬਨ 95% ਬੱਚੇ ਜਿਹੜੇ ਉਹ ਘਰਾਂ ਦੇ ਵਿੱਚ ਪੈਦਾ ਹੋ ਜਾਂਦੇ, ਨਾਰਮਲ ਡਿਲੀਵਰੀ ਹੁੰਦੀ। ਤੇ ਹੁਣ ਜਿਹੜੀਆਂ ਖੁਰਾਕਾਂ ਉਹ ਔਰਤਾਂ ਘਰਾਂ ਦੇ ਵਿੱਚ ਹੀ ਬੈਠੀਆਂ ਰਹਿੰਦੀਆਂ, ਖਾਣ ਪੀਣ ਖੁੱਲ੍ਹਾ ਤੇ ਹਿੱਲਣ ਨੂੰ ਦਿਲ ਨਹੀਂ ਕਰਦਾ। ਉਹ ਇਸ ਵਾਸਤੇ ਉਸ ਦੌਰ ਦਾ ਤੇ ਹੁਣ ਦੌਰ ਦਾ ਇੰਨਾ ਜ਼ਿਆਦਾ ਫਰਕ ਇਸ ਵਜ੍ਹਾ ਤੋਂ ਪੈ ਗਿਆ। ਇਹ ਗੱਲ ਆ ਡਾਕਟਰ ਸਾਹਿਬ। ਅਸਲ ਵਿੱਚ ਉਹ ਜਿਹੜੀਆਂ ਸਨ ਨਾ ਦਾਈਆਂ ਮਾਈਆਂ ਹੁੰਦੀਆਂ ਸਨ, ਹੁਣ ਵੀ ਉਂਝ ਹੀ ਹੋ ਜੇ, ਉਹਨਾਂ ਨੂੰ ਲਾਲਚ ਕੋਈ ਨਹੀਂ ਸੀ ਹੁੰਦਾ ਡਾਕਟਰ ਸਾਹਿਬ। ਹੁਣ ਤੇ ਅਸੀਂ ਡਾਕਟਰ ਕੋਲ ਜਾਂਦੇ ਆ, ਉਹਨੇ ਉਹ ਮਕਾਨ ਦਾ ਕੋਠੀ ਦਾ ਕਿਰਾਇਆ ਭਰਨਾ ਹੁੰਦਾ, ਜੇ ਉਹਨੇ ਕਾਰ ਦੇ ਪੈਸੇ ਸਾਡੇ ਕੋਲ ਲੈਣੇ ਨੇ, ਉਹਨੇ ਸਾਰਾ। ਤੇ ਨਾਲੇ ਤੇਜ਼ੀ ਦਾ ਇੰਨਾ ਦੌਰ ਆ ਗਿਆ, ਅਸੀਂ ਏਡੇ ਕਾਲੇ, ਅਸੀਂ ਜਾਂਦੇ ਹੀ ਕਹਿੰਦੇ ਆ ਆਪਰੇਸ਼ਨ ਕਰ ਦਿਓ। ਉਹ 2 ਸਕਿੰਟ ਲੱਗਦੇ ਨੇ, ਨਿਆਣਾ ਫੜਦੇ, ਕਹਿੰਦੇ ਆ ਲਿਓ ਆਪਣਾ ਬੱਚਾ। ਅਸੀਂ ਖੁਸ਼ ਹੋ ਜੰਨੇ। 15 ਦਿਨ 20 ਦਿਨ ਪਹਿਲੇ ਉਹਨਾਂ ਡਾਕਟਰ ਸਾਹਿਬ ਪੈਸੇ ਬਣਾਉਣੇ ਨੇ। ਅਸੀਂ ਦਾਈਆਂ ਮਾਈਆਂ ਨੂੰ ਭੁੱਲ ਗਏ ਆ। ਦਾਈਆਂ ਮਾਈਆਂ ਨੂੰ ਅਸੀਂ ਸਾਦੇ ਹੁੰਦੇ ਸੀ, ਚਲੋ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਸੀ। ਤੇ ਡਾਕਟਰ ਸਾਹਿਬ ਇਹ ਪੁਰਾਣੀਆਂ ਗੱਲਾਂ ਬਾਬਿਆਂ ਦੀਆਂ ਯਾਦ ਕਰਨੀਆਂ ਪੈਣੀਆਂ ਨੇ। ਦੁਬਾਰਾ ਸਾਈਕਲ ਤੇ ਆਉਣਾ ਪੈਣਾ ਜੇ ਤਰੱਕੀ ਕਰਨੀ ਆ ਤੇ। ਸੱਜਣੋ ਤੇ ਬੇਲੀਓ, ਇਨਸ਼ਾਅੱਲਾ ਮਿਲਾਂਗੇ ਅਗਲੇ ਵਿਲਾਗ ਦੇ ਨਾਲ। ਅੱਲਾ ਹਾਫਿਜ਼। ਮਲਕ ਦੇ ਢਾਬੇ ਤੋਂ ਅੱਲਾ ਹਾਫਿਜ਼।